ਬਹੁਤ ਵੱਡੀ ਗੱਲ ਇਹ ਹੋਈ ਹੈ ਕਿ ਜਿਹੜਾ ਸਿੱਖ ਕਮਿਊਨਿਟੀ ਤੇ ਇੱਕ ਧੱਬਾ ਲੱਗ ਗਿਆ ਸੀਗਾ ਕਿ ਇਹ ਅੱਤਵਾਦੀ ਹੈ, ਖਾੜਕੂ ਹੈ, ਇਹਨਾਂ ਨੇ ਆਹ ਕੀਤਾ। ਪਰ ਜਸਵੰਤ ਸਿੰਘ ਦੇ ਕੰਮ ਨੇ ਮੈਨੂੰ ਲੱਗਦਾ ਇਹ ਸ਼ੋਅ ਕੀਤਾ ਹੈ ਕਿ ਸਟੇਟ ਜਿਹੜੀ ਹੈ ਉਹ ਅੱਤਵਾਦੀ ਹੈ, ਉਹਨੇ ਸਾਡੇ ਬੰਦੇ ਮਾਰੇ ਆ। ਉਹ ਹਨੇਰਿਆਂ ਦੇ ਵਿੱਚ ਇੱਕ ਚਾਨਣ ਦੇ ਬਰਾਬਰ ਸੀਗੇ, ਦੀਵੇ ਦੇ ਬਰਾਬਰ ਸੀ, ਲੋ ਦੇ ਬਰਾਬਰ ਸੀ। ਉੱਥੇ ਉਹਨਾਂ ਦੇ ਨਾਂ ਲੈਣ ਤੋਂ ਵੀ ਗਰੇਜ਼ ਆ, ਉਹਨਾਂ ਦੇ ਨਾਮ ਤੇ ਜੇ ਕੋਈ ਲਿਟਰੇਚਰ ਆਉਂਦਾ, ਕੋਈ ਫਿਲਮ, ਉਹਦੇ ਤੋਂ ਵੀ ਉਹਨਾਂ ਨੂੰ ਇਨਸਿਕਿਉਰਿਟੀ ਆ, ਅਸੁਰੱਖਿਅਤ ਮਹਿਸੂਸ ਕਰਦੇ ਕਿ ਅਸੀਂ ਤਾਂ ਹਜੇ ਇਹ ਨਹੀਂ ਸੋਚ ਸਕਦੇ ਕਿ ਇਸ ਤਰ੍ਹਾਂ ਦੇ ਸਟੈਪ ਜਿਹੜੇ ਆ ਉਹ ਕਿਤੇ ਅਸੀਂ ਚੱਕ ਸਕੀਏ। ਤੇ ਬੇਸਿਕ ਜਿਹੜੀ ਗੱਲ ਹੈ, ਜਿਹੜਾ ਪਹਿਲਾ ਸਟੈਪ ਆ ਉਹ ਮੇਰਾ ਖਿਆਲ ਸਕੂਲ ਤੋਂ ਹੀ ਸ਼ੁਰੂ ਹੁੰਦਾ ਹੈ। ਹਾਂਜੀ ਬਿਲਕੁਲ। ਤੇ ਇਹ ਸਕੂਲ ਦਾ ਨਾਂ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਰੱਖਿਆ ਜਾਣਾ ਮੈਨੂੰ ਲੱਗਦਾ ਇੱਕ ਮੀਲ ਪੱਥਰ ਹੀ ਬਣ ਗਿਆ। ਤੇ ਅੱਜ ਦੀ ਡੇਟ ਦੇ ਵਿੱਚ ਵੀ ਉਹਨਾਂ ਪੁਲਿਸ ਵਾਲਿਆਂ ਨੂੰ, ਭਾਵੇਂ ਉਹ ਕੈਂਸਰ ਦੇ ਮਰੀਜ਼ ਹੈ, ਭਾਵੇਂ ਉਹ ਅਪਾਹਜ ਹੋਏ ਆ, ਉਹਨਾਂ ਨੂੰ ਵੀਲ ਚੇਅਰਾਂ ਤੇ ਲਿਆ ਕੇ ਉਮਰ ਕੈਦਾਂ ਹੋ ਰਹੀਆਂ। ਮੈਂ ਨਾ ਕਈ ਵਾਰੀ ਸੋਚਦੀ ਹੁੰਦੀ ਹਾਂ ਵੀ ਆਮ ਕਰਕੇ ਕਿਹਾ ਜਾਂਦਾ ਵੀ ਯੂਰਪ ਹੈ ਜਾਂ ਅਮਰੀਕਾ ਜਾਂ ਕੈਨੇਡਾ ਇਹ 100 ਸਾਲ ਸਾਡੇ ਨੂੰ ਅੱਗੇ ਆ। ਤਾਂ ਮੈਂ ਵੀ ਸੋਚਦੀ ਹਾਂ ਵੀ ਇਹ ਵਾਕਿਆ ਹੀ 100 ਸਾਲ ਸਾਡੇ ਨਾਲੋਂ ਅੱਗੇ ਆ, ਜਿਹੜੀ ਅਸੀਂ 100 ਸਾਲ ਨੂੰ ਗੱਲ ਸੋਚਣੀ ਆ। ਤੇ ਜਾਂ ਸਾਡੀ ਸਿੱਖ ਕੌਮ ਦੀ ਵੀ ਇਹ ਤਰਾਸਦੀ ਮੈਂ ਕਹੂੰਗੀ ਕਿ ਉਹ 20 ਸਾਲ ਤੱਕ ਤੇ ਕੁਰਬਾਨੀ ਨੂੰ ਮੰਨਦੇ ਹੀ ਨਹੀਂ। ਉਹ ਜਦੋਂ ਤਾਂ ਉਹਨਾਂ ਨੇ ਕੋਈ ਆਪਣਾ ਪੱਖ ਸੋਚਣਾ ਵੀ ਅੱਜ ਖਾਲੜੇ ਦਾ ਨਾਂ ਜਿਹੜਾ ਉਹਦੀ ਕੁਰਬਾਨੀ ਉਹਨੂੰ ਲੋਕ ਚੰਗਾ ਸਮਝ ਰਹੇ ਆ, ਉਦੋਂ ਤੇ ਉਹ ਸਾਨੂੰ ਕਹਿੰਦੇ ਆ ਵੀ ਆ ਜਾਓ ਜੀ ਸਾਡੀ ਪਾਰਟੀ ਜੁਆਇਨ ਕਰ ਲਓ। ਯਾਦ ਆ ਜਾਂਦਾ ਨਾ ਜੁਆਇਨ ਕਰੋ ਸਾਡੀ ਪਾਰਟੀ, ਜੋ ਤੁਸੀਂ ਕਹੋਗੇ ਕਰ ਦਿਆਂਗੇ। ਪਰ ਜਦੋਂ ਖਾਲੜੇ ਦੀ ਕੋਈ ਗੱਲ ਕਰਨੀ ਹੋਵੇ ਸਟੇਜ ਤੋਂ ਤੇ ਉਹਨਾਂ ਦੇ ਮੂੰਹ ਸੁੱਕ ਜਾਂਦੇ ਆ, ਨਹੀਂ ਉਹਨਾਂ ਨੂੰ ਲੋੜ ਨਹੀਂ ਸਮਝਦੇ ਉਹ। ਤੇ ਉਹ ਮੈਨੂੰ ਕਹਿੰਦਾ ਆਂਟੀ ਵੀ ਵੱਡੇ ਵੱਡੇ ਲੀਡਰ ਆ ਰਹੇ ਆ, ਕਿਸੇ ਸ਼ਾਹ ਆ ਰਿਹਾ, ਕਿਤੇ ਮੋਦੀ ਆ ਰਿਹਾ, ਕਿਤੇ ਰਾਹੁਲ ਗਾਂਧੀ ਆ ਰਿਹਾ, ਕਿਤੇ ਤੇ ਤੁਹਾਡੇ ਨਾਲ ਕੌਣ ਆ ਰਿਹਾ? ਮੈਂ ਕਿਹਾ ਵੀ ਬੜਾ ਜੈਨੂਅਨ ਸਵਾਲ ਹੈ ਤੇਰਾ, ਵੀ ਸਾਡੇ 'ਚ ਲੀਡਰ ਵਾਲੀ ਗੱਲ ਤੇ ਕੋਈ ਵੀ ਨਹੀਂ ਹੈਗੀ, ਤੇ ਪਰ ਲੋਕ ਸਾਡੇ ਨਾਲ ਆਏ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ। ਤੇ ਅੱਜ ਬਹੁਤ ਇਤਿਹਾਸਕ ਪਲ ਹੈ। ਅਮਰੀਕਾ ਦੀ ਧਰਤੀ ਦੇ ਸ਼ਹਿਰ ਫ੍ਰੈਜ਼ਨੋ ਵਿਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਤੇ ਐਲੀਮੈਂਟਰੀ ਸਕੂਲ ਦੀ ਓਪਨਿੰਗ ਹੋਈ ਆ। ਇਤਿਹਾਸਕ ਪਲ ਨੇ ਤੇ ਉਹਨਾਂ ਦੀ ਧਰਮ ਪਤਨੀ ਜੀ ਅੱਜ ਆਪਣੇ ਨਾਲ ਨੇ, ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਾਰ ਆਪਾਂ ਗੱਲਬਾਤ ਕੀਤੀ, ਜਦੋਂ ਪਾਰਕ ਦੇ ਵਿੱਚ ਵੀ ਆਪਾਂ ਇਕੱਠੇ ਹੋਏ ਸਾਂ। ਅੱਜ ਫਿਰ ਇੱਕ ਇੱਥੋਂ ਦੇ ਸਮਾਜ ਨੇ ਇਤਿਹਾਸ ਨੂੰ ਦੁਹਰਾਉਂਦਿਆਂ ਇੱਕ ਇਤਿਹਾਸ ਸਿਰਜ ਦਿੱਤਾ ਕਿ ਭਾਈ ਸਾਹਿਬ ਦੇ ਨਾਂ ਦੇ ਉੱਤੇ ਐਲੀਮੈਂਟਰੀ ਸਕੂਲ ਦੀ ਓਪਨਿੰਗ ਕਰ ਦਿੱਤੀ ਹੈ ਜੀ, ਤੇ ਤੁਸੀਂ ਖੁਦ ਆਪਣੇ ਹੱਥਾਂ ਦੇ ਨਾਲ ਕੀਤੀ। ਹਾਂਜੀ, ਮੈਂ ਸਮਝਦੀ ਹਾਂ ਕਿ ਇਹ ਸਾਡਾ ਬਹੁਤ ਵੱਡਾ ਮਾਣ ਵਾਲੀ ਗੱਲ ਹੈ ਜੀ ਕਿ ਅਸੀਂ ਤਾਂ ਹਜੇ ਇਹ ਨਹੀਂ ਸੋਚ ਸਕਦੇ ਕਿ ਇਸ ਤਰ੍ਹਾਂ ਦੇ ਸਟੈਪ ਜਿਹੜੇ ਆ ਉਹ ਕਿਤੇ ਅਸੀਂ ਚੱਕ ਸਕੀਏ। ਪਰ ਸਾਡਾ ਨਿੱਜੀ ਤੌਰ ਤੇ ਇਹਦੇ ਵਿੱਚ ਕੋਈ ਐਫਰਟ ਵੀ ਨਹੀਂ ਹੈਗਾ ਵੀ ਅਸੀਂ ਕੋਈ ਕਰ ਸਕੇ। ਪਰ ਇਹ ਤੇ ਅੱਜ ਦੀ ਜਨਰੇਸ਼ਨ ਹੈ ਜਿਹੜੀ, ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਬੇਸਿਕ ਜਿਹੜੀ ਗੱਲ ਹੈ, ਜਿਹੜਾ ਪਹਿਲਾ ਸਟੈਪ ਆ ਉਹ ਮੇਰਾ ਖਿਆਲ ਸਕੂਲ ਤੋਂ ਹੀ ਸ਼ੁਰੂ ਹੁੰਦਾ ਹੈ। ਹਾਂਜੀ ਬਿਲਕੁਲ। ਤੇ ਇਹ ਸਕੂਲ ਦਾ ਨਾਂ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਰੱਖਿਆ ਜਾਣਾ ਮੈਨੂੰ ਲੱਗਦਾ ਇੱਕ ਮੀਲ ਪੱਥਰ ਹੀ ਬਣ ਗਿਆ ਕਿ ਹੁਣ ਜਿਹੜੀ ਸਾਡੀ ਕਮਿਊਨਿਟੀ ਨਹੀਂ, ਅੱਗੇ ਤਾਂ ਸਾਡੀ ਕਮਿਊਨਿਟੀ ਇਹ ਪੁੱਛਦੀ ਸੀ ਜਸਵੰਤ ਸਿੰਘ ਖਾਲੜਾ ਬਾਰੇ, ਐਕਸਾਈਟਡ ਸੀਗੀ ਜਾਣਨ ਲਈ। ਪਰ ਹੁਣ ਜਿਹੜੀਆਂ ਦੂਜੀਆਂ ਕਮਿਊਨਿਟੀਆਂ ਦੇ ਬੱਚੇ ਵੀ ਇੱਥੇ ਆਉਣਗੇ ਤੇ ਦੂਜੀਆਂ ਕਮਿਊਨਿਟੀਆਂ ਦੇ ਟੀਚਰ, ਪ੍ਰਿੰਸੀਪਲ, ਹੋਰ ਜਿੰਨੇ ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਲੋਕ ਆਉਣਗੇ, ਉਹ ਘੱਟੋ ਘੱਟ ਇਸ ਗੱਲ ਨੂੰ ਅੱਗੇ ਲੈ ਕੇ ਜਾਣਗੇ। ਜਸਵੰਤ ਸਿੰਘ ਖਾਲੜਾ ਦੀ ਲੈਗੇਸੀ ਨੂੰ ਪਰਿਵਾਰ ਨਹੀਂ ਅੱਗੇ ਲਿਜਾ ਸਕਦਾ, ਹੁਣ ਲੋਕ ਅੱਗੇ ਲੈ ਕੇ ਜਾਣਗੇ, ਕੌਮ ਅੱਗੇ ਲੈ ਕੇ ਜਾ ਰਹੀ ਹੈ। ਮੈਂ ਇਸ ਤੋਂ ਪਹਿਲਾਂ ਵੀ ਕਈ ਵਾਰੀ ਕਹਿੰਦੀ ਸੀ ਕਿ ਮੈਂ ਲਾਈਫ ਦੇ ਵਿੱਚ ਸੈਟਿਸਫਾਈਡ ਹਾਂ ਵੀ ਜਸਵੰਤ ਸਿੰਘ ਦੀ ਪਹਿਲਾਂ ਅਸੀਂ ਭਾਵੁਕ ਤੌਰ ਤੇ ਜੁੜੇ ਹੁੰਦੇ ਹਾਂ ਆਪਣੇ ਪਰਿਵਾਰ ਨਾਲ। ਪਹਿਲਾਂ ਹੀ ਸੋਚਦੇ ਸੀ ਕਿ ਜਸਵੰਤ ਸਿੰਘ ਨੂੰ ਲੱਭਣਾ ਹੀ ਸਾਡਾ ਕੰਮ ਹੈ, ਪਰ ਹੁਣ ਹੌਲੀ ਹੌਲੀ ਸਮੇਂ ਦੇ ਨਾਲ ਲੰਘ ਕੇ, ਮੁਸੀਬਤਾਂ ਵਿੱਚੋਂ ਲੰਘ ਕੇ ਇੱਥੋਂ ਤੱਕ ਪਹੁੰਚ ਗਏ ਹਾਂ ਕਿ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਬੜੀ ਜ਼ਰੂਰੀ ਸੀ। ਕਿਉਂਕਿ ਜਿਹੜੇ ਪਰਿਵਾਰ ਲੜ ਨਹੀਂ ਸਕਦੇ, ਜਿਹੜੇ ਪਰਿਵਾਰ
ਘਰਾਂ ਵਿੱਚ ਬੈਠੇ ਆ ਹਾਂਜੀ ਤੇ ਜਿਨ੍ਹਾਂ ਦੇ ਬੱਚੇ ਸ਼ਹੀਦ ਕੀਤੇ, ਅੱਜ ਉਹ ਰੋਟੀ ਤੋਂ ਮੁਤਾਜ ਹੈ, ਦਵਾਈਆਂ ਤੋਂ ਮੁਤਾਜ ਹੈ। ਅੱਜ ਉਹਨਾਂ ਲਈ ਇੱਕ ਆਸ ਦੀ ਕਿਰਨ ਬਣਿਆ ਸੀਗਾ ਜਸਵੰਤ ਸਿੰਘ ਖਾਲੜਾ। ਹਾਂਜੀ ਤੇ ਜਦੋਂ ਉਹਨਾਂ ਨੂੰ ਇਹ ਲੱਗਦਾ ਹੈ, ਤੇ ਮੈਨੂੰ ਲੱਗਦਾ ਇੱਕ ਇਹ ਬਹੁਤ ਵੱਡੀ ਗੱਲ ਇਹ ਹੋਈ ਹੈ ਕਿ ਜਿਹੜਾ ਸਿੱਖ ਕਮਿਊਨਿਟੀ ਤੇ ਇੱਕ ਧੱਬਾ ਲੱਗ ਗਿਆ ਸੀਗਾ ਕਿ ਇਹ ਅੱਤਵਾਦੀ ਹੈ, ਖਾੜਕੂ ਹੈ, ਇਹਨਾਂ ਨੇ ਆਹ ਕੀਤਾ। ਪਰ ਜਸਵੰਤ ਸਿੰਘ ਦੇ ਕੰਮ ਨੇ ਮੈਨੂੰ ਲੱਗਦਾ ਇਹ ਸ਼ੋਅ ਕੀਤਾ ਹੈ ਕਿ ਸਟੇਟ ਜਿਹੜੀ ਹੈ ਉਹ ਅੱਤਵਾਦੀ ਹੈ, ਉਹਨੇ ਸਾਡੇ ਬੰਦੇ ਮਾਰੇ ਆ। ਤੇ ਹੁਣ ਉਹ ਜਿਹੜੇ ਪਰਿਵਾਰ ਹੈ ਬੇਸ਼ੱਕ ਅਨਪੜ੍ਹ ਹੀ ਕਿਉਂ ਨਾ ਹੋਣ, ਉਹ ਵੀ ਸਮਝਦੇ ਆ ਕਿ ਸਾਡੇ ਬੰਦਿਆਂ ਦੀ ਕੁਰਬਾਨੀ ਹੋਈ ਹੈ। ਤੇ ਉਹਨਾਂ ਦੀ ਨਿਸ਼ਾਨਦੇਹੀ ਗਵਰਨਮੈਂਟ ਨੇ ਆਪ ਕੰਪਨਸੇਟ ਕਰਕੇ ਉਹਨਾਂ ਨੂੰ ਕਰ ਦਿੱਤੀ ਹੈ ਕਿ ਵਾਕਿਆ ਹੀ ਇਹ ਬੰਦੇ ਜਿਹੜੇ ਆ ਲਾਵਾਰਸ ਕਹਿ ਕੇ ਮਾਰੇ ਗਏ ਆ। ਬਾਕੀ ਪੰਜਾਬ ਦੇ ਵਿੱਚ ਤਾਂ ਅਸੀਂ ਹਾਲ ਦੀ ਘੜੀ ਇੰਨਾ ਹੀ ਕਰ ਸਕਦੇ ਹਾਂ ਕਿ ਅਸੀਂ ਜਿਹੜਾ ਜਸਵੰਤ ਸਿੰਘ ਖਾਲੜਾ ਦਾ ਕੰਮ ਹੈ ਜਾਂ ਮਿਸ਼ਨ ਸੀਗਾ ਉਹਨੂੰ ਅੱਗੇ ਉਸੇ ਤਰ੍ਹਾਂ ਜਾਰੀ ਰੱਖੀਏ। ਤੇ ਮੇਰਾ ਖਿਆਲ ਹੈ ਜਿਹੜੇ ਚੰਗੇ ਸ਼ਹਿਰ ਦੇ ਲੋਕ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਅੱਜ ਦੀ ਡੇਟ ਦੇ ਵਿੱਚ ਵੀ ਉਹਨਾਂ ਪੁਲਿਸ ਵਾਲਿਆਂ ਨੂੰ, ਭਾਵੇਂ ਉਹ ਕੈਂਸਰ ਦੇ ਮਰੀਜ਼ ਹੈ, ਭਾਵੇਂ ਉਹ ਅਪਾਹਜ ਹੋਏ ਆ, ਉਹਨਾਂ ਨੂੰ ਵੀਲ ਚੇਅਰਾਂ ਤੇ ਲਿਆ ਕੇ ਉਮਰ ਕੈਦਾਂ ਹੋ ਰਹੀਆਂ। ਹੁਣ ਮਹਾਲੀ ਖਾਲੜਾ ਸਾਹਿਬ ਦੀ ਮੇਰਾ ਖਿਆਲ ਆ ਵੀ ਮਿਸ਼ਨ ਤੇ ਕੰਮ ਕਰਨ ਵਾਲਿਆਂ ਦੀ, ਜਿਨ੍ਹਾਂ ਨੇ ਮਗਰੋਂ ਕੰਮ ਕੀਤਾ, ਉਹਨਾਂ ਦੀ ਮੇਰਾ ਖਿਆਲ ਆ ਜੇ ਜ਼ਿੰਮੇਵਾਰੀ ਜਸਵੰਤ ਸਿੰਘ ਨੇ ਪਾਈ ਆ ਸਾਡੇ ਤੇ ਅਸੀਂ ਉਹੀ ਸੋਚਦੇ ਹਾਂ ਵੀ ਅਸੀਂ ਨਿਭ ਜਾਈਏ ਇਹਦੇ ਨਾਲ। ਇੱਕ ਇਹ ਜ਼ਰੂਰ ਗੱਲ ਦੱਸਿਓ, ਤੁਸੀਂ ਉਹ ਵੀ ਦੌਰ ਦੇਖਿਆ ਤਸ਼ੱਦਦ ਦਾ, ਜ਼ਬਰ ਦਾ, ਜ਼ੁਲਮ ਦਾ, ਪਿੰਡੇ ਤੇ ਵੀ ਹੰਢਾਇਆ, ਤੁਸੀਂ ਖੁਦ ਸਾਰਾ ਕੁਝ ਅੱਖੀਂ ਦੇਖਿਆ, ਉਸ ਸਿਸਟਮ ਦਾ, ਉਸ ਸਟੇਟ ਦਾ। ਇੱਕ ਇੱਥੋਂ ਦਾ ਜਿਹਦੇ ਬਾਰੇ ਆਪਾਂ ਨੂੰ ਪੜ੍ਹਾਇਆ ਗਿਆ ਕਿ ਉਹ ਤਾਂ ਜੀ ਐਂ ਆ, ਉਹ ਤਾਂ ਐਂ ਆ। ਇੱਥੇ ਉਹਨਾਂ ਦੇ ਨਾਮ ਤੇ ਪਾਰਕਾਂ ਬਣ ਰਹੀਆਂ ਨੇ, ਉਹਨਾਂ ਦੇ ਨਾਮ ਤੇ ਐਲੀਮੈਂਟਰੀ ਸਕੂਲ ਬਣ ਰਹੇ ਨੇ, ਲੋਕ ਮਾਣ ਕਰਦੇ ਨੇ ਉਹਨਾਂ ਦੇ ਬਾਰੇ ਜਾਣ ਕੇ, ਲੋਕਾਂ ਦੇ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਨੇ ਕਿ ਬਈ ਕੋਈ ਇਸ ਤਰ੍ਹਾਂ ਵੀ ਬੰਦਾ ਕੋਈ 25,000 ਲਾਸ਼ਾਂ ਦਾ ਖੈਰ ਖਵਾਹ ਬਣ ਸਕਦਾ। ਇੱਕ ਉੱਥੋਂ ਦੇ ਸਿਸਟਮ ਦਾ ਕਿਵੇਂ ਕੰਪੈਰੀਜ਼ਨ ਕਰੋਗੇ? ਮੈਂ ਨਾ ਕਈ ਵਾਰੀ ਸੋਚਦੀ ਹੁੰਦੀ ਹਾਂ ਵੀ ਆਮ ਕਰਕੇ ਕਿਹਾ ਜਾਂਦਾ ਵੀ ਯੂਰਪ ਹੈ ਜਾਂ ਅਮਰੀਕਾ ਜਾਂ ਕੈਨੇਡਾ ਇਹ 100 ਸਾਲ ਸਾਡੇ ਨੂੰ ਅੱਗੇ ਆ। ਤਾਂ ਮੈਂ ਵੀ ਸੋਚਦੀ ਹਾਂ ਵੀ ਇਹ ਵਾਕਿਆ ਹੀ 100 ਸਾਲ ਸਾਡੇ ਨਾਲੋਂ ਅੱਗੇ ਆ, ਜਿਹੜੀ ਅਸੀਂ 100 ਸਾਲ ਨੂੰ ਗੱਲ ਸੋਚਣੀ ਆ। ਤੇ ਜਾਂ ਸਾਡੀ ਸਿੱਖ ਕੌਮ ਦੀ ਵੀ ਇਹ ਤਰਾਸਦੀ ਮੈਂ ਕਹੂੰਗੀ ਕਿ ਉਹ 20 ਸਾਲ ਤੱਕ ਤੇ ਕੁਰਬਾਨੀ ਨੂੰ ਮੰਨਦੇ ਹੀ ਨਹੀਂ, ਸਫਾਈਆਂ ਦੇ ਜਾਣ ਨਾ ਮੰਨਦੇ ਹੀ ਨਹੀਂਗੇ ਬਈ ਜਸਵੰਤ ਸਿੰਘ ਦੀ ਕੁਰਬਾਨੀ ਨੂੰ ਸੋਚਦੇ ਹੀ ਨਹੀਂਗੇ ਬਈ ਕੀ ਚੱਕਰ ਸੀ, ਕੀ ਹੋਇਆ ਸੀਗਾ। ਹੁਣ 30 ਸਾਲਾਂ ਬਾਅਦ ਜਸਵੰਤ ਸਿੰਘ ਦੀ ਕੁਰਬਾਨੀ ਨੂੰ ਆਪ ਸਾਡੀ ਕਮਿਊਨਿਟੀ ਨੇ ਨਹੀਂ, ਬਾਕੀ ਕਮਿਊਨਿਟੀਆਂ ਨੇ ਵੀ ਮੰਨਿਆ। ਜਿਹੜੀ ਇੱਥੇ ਪਾਰਕਾਂ ਦਾ ਖੁੱਲ੍ਹਣਾ ਜਾਂ ਇੱਥੇ ਸਕੂਲਾਂ ਦਾ ਖੁੱਲ੍ਹਣਾ, ਮੈਨੂੰ ਲੱਗਦਾ ਇਹ ਇੱਕ ਜਾਗਰਤੀ ਹੈ ਜਿਹੜੀ ਹੁਣ ਵਾਲੀ ਜਨਰੇਸ਼ਨ ਆ ਉਹਨਾਂ ਲਈ। ਤੇ ਸਾਡੇ ਲਈ ਤਾਂ ਜਿਨ੍ਹਾਂ ਨੇ ਤਸ਼ੱਦਦ ਹੰਢਾਇਆ ਉਹ ਤਾਂ ਅਸੀਂ ਪਰਿਵਾਰਾਂ ਨੂੰ ਮਿਲਦੇ ਰਹਿੰਦੇ ਹਾਂ, ਉਹ ਤੇ ਮਜੂਸ ਹੈ। ਮੈਂ ਹਜੇ ਵੀ ਕਹੂੰਗੀ ਉਹ ਮਜੂਸ ਹੈ। ਉਹਨਾਂ ਨੂੰ ਕੋਈ ਉਮੀਦ ਨਹੀਂ ਦਿਖਦੀ, ਉਹਨਾਂ ਨੂੰ ਕੋਈ ਉਮੀਦ ਨਹੀਂ ਦਿਸਦੀ। ਪਰ ਜਿਹੜੀ ਨਵੀਂ ਯੰਗ ਜਨਰੇਸ਼ਨ ਹੈ ਉਹ ਸੋਚਦੀ ਹੈ ਕਿ ਅਸੀਂ ਇਹ ਲੈਗੇਸੀ ਨੂੰ ਅੱਗੇ ਲਿਜਾਵਾਂਗੇ ਤਾਂ ਸਾਡੀ ਕੌਮ ਦਾ ਮੂੰਹ ਸਿਰ ਬਣਨਾ। ਤੇ ਹੁਣ ਪੰਜਾਬ ਦੇ ਵਿੱਚ ਤੇ ਹਾਲਾਤ ਇਹੋ ਜਿਹੇ ਹੋਏ ਆ ਕਿ ਸਾਡੇ ਜਿਹੜੇ ਬਹੁਤ ਅਨਸਰਟਨਟੀ ਆ ਉੱਥੇ। ਤੇ ਪਰ ਕੁਛ ਲੋਕ ਇਹੋ ਜਿਹੇ ਜਿਹੜੇ ਸਿਰਫ ਸੱਤਾ ਲਈ ਲੜਦੇ ਆ ਤੇ ਉਹ ਨਾ ਪੰਥ ਲਈ ਤਾਂ ਕੰਮ ਹੀ ਕੋਈ ਨਹੀਂ, ਸੱਤਾ ਲਈ ਲੜਦੇ। ਅੱਜ ਦੀ ਜਿਹੜੀ ਸਿਚੁਏਸ਼ਨ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਾਡੀ ਕਮਿਊਨਿਟੀ ਦੀ, ਉਹ ਜਦੋਂ ਤਾਂ ਉਹਨਾਂ ਨੇ ਕੋਈ ਆਪਣਾ ਪੱਖ ਸੋਚਣਾ ਵੀ ਅੱਜ ਖਾਲੜੇ ਦਾ ਨਾਂ ਜਿਹੜਾ ਉਹਦੀ ਕੁਰਬਾਨੀ ਉਹਨੂੰ ਲੋਕ ਚੰਗਾ ਸਮਝ ਰਹੇ ਆ, ਉਦੋਂ ਤੇ ਉਹ ਸਾਨੂੰ ਕਹਿੰਦੇ ਆ ਵੀ ਆ ਜਾਓ ਜੀ ਸਾਡੀ ਪਾਰਟੀ ਜੁਆਇਨ ਕਰ ਲਓ। ਯਾਦ ਆ ਜਾਂਦੇ ਨਾ ਜੁਆਇਨ ਕਰੋ ਸਾਡੀ ਪਾਰਟੀ, ਜੋ ਤੁਸੀਂ ਕਹੋਗੇ ਕਰ ਦਿਆਂਗੇ। ਪਰ ਜਦੋਂ ਖਾਲੜੇ ਦੀ ਕੋਈ ਗੱਲ ਕਰਨੀ ਹੋਵੇ ਸਟੇਜ ਤੋਂ ਤੇ ਉਹਨਾਂ ਦੇ ਮੂੰਹ ਸੁੱਕ ਜਾਂਦੇ ਆ, ਨਹੀਂ ਉਹਨਾਂ ਨੂੰ ਲੋੜ ਨਹੀਂ ਸਮਝਦੇ ਉਹ। ਤੇ ਕੋਈ ਗੱਲ ਨਹੀਂ, ਮੈਨੂੰ ਲੱਗਦਾ ਵੀ ਸਬਰ ਦਾ ਫਲ ਮਿੱਠਾ ਹੁੰਦਾ। ਤੇ ਮੈਂ ਜ਼ਿੰਦਗੀ 'ਚ ਹੋਰ ਤਾਂ ਕੋਈ ਕਮਾਈ ਨਹੀਂ ਕੀਤੀ, ਮੈਨੂੰ ਲੱਗਦਾ ਹੈ ਨਾ ਬਈ ਠੀਕ ਆ ਬੱਚੇ ਪੜ੍ਹਾਏ ਆ ਤੇ ਜਾਂ ਜਸਵੰਤ ਸਿੰਘ ਦੇ ਮਿਸ਼ਨ ਨੂੰ ਅੱਗੇ ਤੋਰਿਆ। ਤੇ ਪਰ ਮੈਂ ਇੰਨਾ ਸਮਝਦੀ ਹਾਂ ਕਿ ਮੈਂ ਸੈਟਿਸਫਾਈਡ ਹਾਂ ਹੁਣ ਲਾਈਫ ਦੇ ਵਿੱਚ। ਮੈਂ ਸਮਝਦੀ ਮੈਂ ਪਹਿਲਾਂ ਹੀ ਸੈਟਿਸਫਾਈਡ ਸਮਝਦੀ, ਪਰ ਜਦੋਂ ਇਹ ਹੋ ਰਿਹਾ ਤੇ ਮੇਰਾ ਜੀ ਕਰਦਾ ਥੋੜਾ ਮੈਨੂੰ ਹੋਰ ਪਰਮਾਤਮਾ ਜ਼ਿੰਦਗੀ ਦੇਵੇ, ਬਲ ਵੀ ਦੇਵੇ, ਜ਼ਿੰਦਗੀ ਵੀ ਦੇਵੇ ਵੇਖਣ ਲਈ ਵੀ ਵਾਕਿਆ ਹੀ ਜਿਹੜੀ ਕੌਮ ਹੈ ਉਹ ਸੱਚਾਈ ਤੇ ਚੱਲ ਕੇ ਮਾਨਤਾ ਦਿੰਦੀ ਹੈ। ਬਿਲਕੁਲ। ਤੇ ਇਹ ਵੀ ਇੱਕ ਹੈ ਕਿ ਤੁਸੀਂ ਤਾਂ ਇੰਗਲੈਂਡ ਦੇ ਵਿੱਚ ਵੀ ਵਿਚਰੇ ਹੋ, ਬਾਕੀ ਮੁਲਕਾਂ ਦੇ ਵਿੱਚ ਵੀ, ਕੈਨੇਡਾ, ਇੰਗਲੈਂਡ ਨਹੀਂ ਤੁਸੀਂ ਗਏ, ਕੈਨੇਡਾ ਦੇ ਵਿੱਚ ਜਾਂ ਹੋਰ ਕਿਤੇ ਵੀ। ਜਦੋਂ ਆਪਾਂ ਇੱਥੇ ਗੱਲ ਕਰਦੇ ਹਾਂ ਵੀ ਇੱਥੇ ਤਾਂ ਉਹ ਇੰਨਾ ਮਾਣ ਦਿੰਦੇ ਆ, ਜਦੋਂ ਆਪਾਂ ਅੰਗਰੇਜ਼ੀ ਦੇ ਵਿੱਚ ਸਪੀਚਾਂ ਸੁਣ ਰਹੇ ਸੀਗੇ ਲੋਕਾਂ ਦੀਆਂ ਤੇ ਉਹਨਾਂ ਨੇ ਕੰਪੈਰੀਜ਼ਨ ਕੀਤਾ ਵਰਲਡ ਦੇ ਮਹਾਨ ਲੋਕਾਂ ਦੇ ਨਾਲ ਉਹਨਾਂ ਦਾ, ਜਾਂ ਉਹਨਾਂ ਦੀਆਂ ਦੱਸਿਆ ਵੀ ਉਹ ਹਨੇਰਿਆਂ ਦੇ ਵਿੱਚ ਇੱਕ ਚਾਨਣ ਦੇ ਬਰਾਬਰ ਸੀਗੇ, ਦੀਵੇ ਦੇ ਬਰਾਬਰ ਸੀ, ਲੋ ਦੇ ਬਰਾਬਰ ਸੀ।
ਉੱਥੇ ਉਹਨਾਂ ਦੇ ਨਾਂ ਲੈਣ ਤੋਂ ਵੀ ਗਰੇਜ਼ ਆ, ਉਹਨਾਂ ਦੇ ਨਾਮ ਤੇ ਜੇ ਕੋਈ ਲਿਟਰੇਚਰ ਆਉਂਦਾ, ਕੋਈ ਫਿਲਮ, ਉਹਦੇ ਤੋਂ ਵੀ ਉਹਨਾਂ ਨੂੰ ਇਨਸਿਕਿਉਰਿਟੀ ਆ, ਅਸੁਰੱਖਿਅਤ ਮਹਿਸੂਸ ਕਰਦੇ। ਹਾਂਜੀ ਇਹ ਤਾਂ ਹੈ, ਪਰ ਨਾ ਕਈ ਵਾਰੀ ਜਿਹੜੇ ਥੋੜੇ ਜਿਹੇ ਸਿਆਸਤੀ ਲੋਕ ਹੈ ਉਹ ਇਹਦੇ ਤੋਂ ਕੰਨੀ ਕਤਰਾਉਂਦੇ ਆ, ਜਸਵੰਤ ਸਿੰਘ ਦੇ ਕੰਮ ਤੋਂ, ਹੈ ਨਾ, ਸਾਡੇ ਨਾਲ ਹਿੰਦੂ ਨਾਰਾਜ਼ ਹੋ ਜਾਣਗੇ, ਸਾਡੇ ਨਾਲ ਇਹ ਨਾਰਾਜ਼ ਹੋ ਜੂਗਾ ਜਾਂ ਹੋ ਜੂਗਾ। ਪਰ ਮੈਂ ਨਾ 2 ਕੰਪੇਨ ਕੀਤੀਆਂ, ਠੀਕ ਹੈ ਜੀ, ਲੋਕ ਸਭਾ ਦੀਆਂ, ਇੱਕ ਆਪਣੀ ਕੀਤੀ ਹੈ, ਇੱਕ ਅੰਮ੍ਰਿਤਪਾਲ ਦੀ ਕੀਤੀ ਹੈ। ਲੋਕ ਇੰਨਾ ਪਿਆਰ ਕਰਦੇ ਆ ਨਾ ਜਸਵੰਤ ਸਿੰਘ ਨੂੰ। ਮੈਂ ਤੁਹਾਨੂੰ ਬੜਾ ਇੱਕ ਇੰਟਰਸਟਿੰਗ ਗੱਲ ਹੋਈ ਵੀ ਸਾਡੇ ਘਰ ਇੱਕ ਹਿੰਦੂ ਪਰਿਵਾਰ ਦਾ ਮੁੰਡਾ ਮੇਰੇ ਘਰ ਰਹਿੰਦਾ ਮੇਰੇ ਨਾਲ, ਤੇ ਉਹ ਮੈਨੂੰ ਕਹਿੰਦਾ ਆਂਟੀ ਵੀ ਵੱਡੇ ਵੱਡੇ ਲੀਡਰ ਆ ਰਹੇ ਆ, ਕਿਸੇ ਸ਼ਾਹ ਆ ਰਿਹਾ, ਕਿਤੇ ਮੋਦੀ ਆ ਰਿਹਾ, ਕਿਤੇ ਰਾਹੁਲ ਗਾਂਧੀ ਆ ਰਿਹਾ, ਕਿਤੇ ਤੇ ਤੁਹਾਡੇ ਨਾਲ ਕੌਣ ਆ ਰਿਹਾ? ਮੈਂ ਕਿਹਾ ਵੀ ਬੜਾ ਜੈਨੂਅਨ ਸਵਾਲ ਹੈ ਤੇਰਾ, ਵੀ ਸਾਡੇ 'ਚ ਲੀਡਰ ਵਾਲੀ ਗੱਲ ਤੇ ਕੋਈ ਵੀ ਨਹੀਂ ਹੈਗੀ, ਤੇ ਪਰ ਲੋਕ ਸਾਡੇ ਨਾਲ ਆਏ। ਲੋਕਾਂ ਨੇ ਸਾਡੀ ਕੰਪੇਨ ਤਾਂ ਸੰਭਾਲੀ, ਸਾਨੂੰ ਲੰਗਰ ਪਾਣੀ ਛਕਾਇਆ, ਚਾਹ ਛਕਾਈ, ਦਰਖਤਾਂ ਦੇ ਥੱਲੇ ਸਾਡੀਆਂ ਮੀਟਿੰਗਾਂ ਹੋਈਆਂ, ਕੋਈ ਏਸੀ ਹਾਲਾਂ 'ਚ ਸਾਡੀਆਂ ਮੀਟਿੰਗਾਂ ਨਹੀਂ ਹੋਈਆਂ। ਤੇ ਫਿਰ ਜਦੋਂ ਲੋਕ ਪਿਆਰ ਕਰਦੇ ਆ ਨਾ, ਫਿਰ ਲੀਡਰਸ਼ਿਪ ਨੂੰ ਪਿੱਛੇ ਵੀ ਕਰ ਦਿੰਦੇ ਆ। ਦੂਜੀ ਵਾਰੀ ਤੁਹਾਡਾ ਲਾਂਭਾ ਲਾਤਾ ਲੋਕਾਂ? ਨਹੀਂ, ਮੈਂ ਤਾਂ ਉਹਨਾਂ ਨੂੰ ਕਿਹਾ ਮੈਨੂੰ ਕੋਈ ਮਲਾਲ ਹੀ ਨਹੀਂ ਆ ਵੀ ਮੈਨੂੰ ਤੁਸੀਂ, ਮੈਂ ਤਾਂ ਕਿਸੇ ਮਿਸ਼ਨ ਲਈ ਲੜੀ ਸੀਗੀ, ਮੈਨੂੰ ਤਾਂ ਇਹ ਸੀਗਾ ਵੀ ਤੁਸੀਂ ਮੁੱਦਿਆਂ ਤੋਂ ਪਰੇ ਹੋ ਗਏ, ਇੰਨੇ ਬੰਦੇ ਪੰਜਾਬ ਦੇ ਵਿੱਚ ਮਾਰੀ ਜਾਣ, ਕੋਈ ਗੱਲ ਨਾ ਕਰੇ ਉਹਨਾਂ ਨੇ। ਮੈਂ ਤਾਂ ਇਸ ਲਈ ਲੜੀ ਸੀ ਕਿ ਮੈਨੂੰ ਜਿੱਤਣ ਦੀ ਤਾਂ ਕੋਈ ਗੱਲ ਨਹੀਂ ਸੀਗੀ। ਅਸੀਂ ਜਿੱਦਾਂ ਟੀਮ ਤੁਰੀ ਸੀ ਸਾਡੀ, ਤੇ ਅਸੀਂ ਕਿਹਾ ਸੀ ਵੀ 1 ਲੱਖ ਵੋਟ ਸਾਨੂੰ ਪੈ ਜਾਵੇ ਤੇ ਬਹੁਤ ਹੈ, ਤੇ ਸਾਨੂੰ 2.5 ਲੱਖ ਵੋਟ ਪੈ ਗਈ। ਤੇ ਪ੍ਰਮੋਸ਼ਨ ਹੋਈ, ਹਾਲਡੇ ਦੀ ਪ੍ਰਮੋਸ਼ਨ ਕਿੰਨੀ ਹੋਈ, ਗੱਲ ਘਰ ਘਰ ਗਈ, ਸ਼ਹੀਦਾਂ ਦੇ ਮਨ ਨੂੰ ਕਿੰਨੀ ਸ਼ਾਂਤੀ ਆਈ। ਇਹ ਵੱਡੀਆਂ ਗੱਲਾਂ ਹੁੰਦੀਆਂ, ਪਰ ਥੋੜਾ ਤਿਆਗ ਜ਼ਰੂਰ ਜ਼ਿੰਦਗੀ 'ਚ ਦੇਣਾ ਪੈਂਦਾ। ਬਿਲਕੁਲ। ਤੁਸੀਂ ਜਦੋਂ ਗੱਲ ਕਰ ਰਹੇ ਸੀਗੇ, ਤੁਸੀਂ ਕਹਿ ਰਹੇ ਸੀਗੇ ਵੀ ਇੱਧਰ ਉੱਧਰ ਤਾਂ ਲੋਕ ਨਾਂ ਲੈਣ ਤੋਂ ਕਤਰਾਉਂਦੇ ਆ, ਇੱਧਰ ਮਾਣ ਨਾਲ ਲੈਂਦੇ ਆ। ਮਤਲਬ ਉਹ ਕਹਿੰਦੇ ਸਾਨੂੰ ਮਾਣ ਆ ਵੀ ਅੱਜ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਤੇ ਸਕੂਲ ਬਣਿਆ, ਲੋਕ ਜਵਾਕ ਪੜ੍ਹਨਗੇ। ਹਾਂਜੀ, ਪਰ ਨਹੀਂ, ਜਿਹੜੀ ਹੁਣ ਅਗਲੀ ਜਨਰੇਸ਼ਨ ਹੈ ਨਾ, ਉਹ ਇਸ ਗੱਲ ਨੂੰ ਸਮਝਦੀ ਆ, ਉਹ ਵੀ ਸਹਿਰਦਾ ਹੈ। ਕੰਪੇਨ ਦੇ ਵਿੱਚ ਅਸੀਂ ਵੇਖਿਆ, ਉਹ ਬੱਚੇ ਕਹਿੰਦੇ ਸਾਨੂੰ ਤਾਂ ਸਾਡੇ ਮਾਪਿਓ ਨੇ ਦੱਸਿਆ ਹੀ ਨਹੀਂ ਵੀ ਪੰਜਾਬ ਨਾਲ ਇਹ ਕੁਛ ਹੋਇਆ। ਤੇ ਇਹ ਚਲੋ ਹੁਣ ਮੈਂ ਚਾਹੁੰਦੀ ਹਾਂ ਵੀ ਪ੍ਰਮਾਤਮਾ ਇਸ ਜਨਰੇਸ਼ਨ ਨੂੰ ਬਲ ਬੁੱਧੀ ਸਭ ਕੁਝ ਦੇਵੇ। ਲੜਾਈ ਝਗੜੇ ਸਿਆਸਤਾਂ ਨੂੰ ਛੱਡੀਏ। ਬਿਲਕੁਲ। ਬਹੁਤ ਧੰਨਵਾਦ ਤੁਹਾਡਾ ਜੁੜਨ ਵਾਸਤੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।